ਦੁਨੀਆ ਦੇ ਉੱਪਰ ਜਿਹੜਾ ਖਾਲਿਸਤਾਨ ਰੈਫਰੈਂਡਮ ਦਾ ਪਹਿਲਾ ਕੇਸ ਸੀਗਾ ਯੂਏਪੀ ਐਕਟ ਦਾ 2014 ਦੇ ਵਿੱਚ ਮੇਰੇ ਤੇ ਪਿਆ ਸੀਗਾ ਸਭ ਤੋਂ ਪਹਿਲੀ ਵਾਰ। ਅੱਜ ਤੋਂ 10 ਸਾਲ ਪਹਿਲਾਂ 50,000 ਪੋਸਟਰ ਮੇਰੇ ਘਰੋਂ ਫੜ ਹੋਇਆ ਸੀਗਾ ਉਦੋਂ, ਜਿਹੜਾ ਅਸੀਂ ਛਪਵਾਇਆ ਸੀਗਾ ਤੇ ਉਹ ਪ੍ਰਿੰਟਿੰਗ ਪ੍ਰੈਸ ਹਜੇ ਤੱਕ ਸੀਲ ਹੋਈ ਆ। ਪਹਿਲੀ ਤੇ ਲਾਸਟ ਵਾਰ ਪੰਜਾਬ ਦੀ ਧਰਤੀ ਤੇ ਰੈਫਰੈਂਡਮ ਦੇ ਪੋਸਟਰ ਛਪੇ ਸੀ। ਲੱਖਾਂ ਦਾ ਇਕੱਠ ਜਿਹੜਾ ਸੀ 5-7 ਬੰਦੇ ਤੁਰੇ ਸੀ, ਅੱਜ ਲੱਖਾਂ ਦਾ ਇਕੱਠ ਤੇ ਦੇਖ ਰਹੇ ਹਾਂ ਤੇ ਮਨ ਨੂੰ ਬਹੁਤ ਖੁਸ਼ੀ ਆ, ਸਕੂਨ ਆ, ਸ਼ੁਕਰਾਨਾ ਸੱਚੇ ਪਾਤਸ਼ਾਹ ਦਾ। ਕਵਰੇਜ ਲਗਾਤਾਰ ਚੱਲ ਰਹੀ ਹੈ ਪੰਜਾਬੀ ਰੇਡੀਓ USA ਦੇ ਉੱਤੇ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਤੋਂ, ਜਿੱਥੇ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ। ਕੁਝ ਵੀਰ ਹੋਰ ਆਪਣੇ ਨਾਲ ਆਏ ਆ, ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੇ ਕਿਹੜੀ ਜਗ੍ਹਾ ਤੋਂ ਆਏ? ਮੇਰਾ ਸੁਰਿੰਦਰ ਸਿੰਘ ਠੀਕਰੀਵਾਲ, ਮੈਂ ਡਿਟਰੋਇਟ ਮਿਸ਼ੀਗਨ ਤੋਂ ਆਇਆ। ਸਪੈਸ਼ਲ ਇਸੇ ਵੋਟਾਂ ਦੇ ਲਈ ਕਿੱਦਾਂ ਲੱਗ ਰਿਹਾ ਜਦੋਂ ਪਹਿਲੀ ਵਾਰੀ ਅਨਾਉਂਸ ਹੋਈਆਂ ਸੀਗੀਆਂ ਤੇ ਅੱਜ ਇੱਥੇ ਆ ਕੇ ਵੋਟ ਪਾਈ ਹੈ? ਹਾਂਜੀ, ਮੈਂ ਤੁਹਾਨੂੰ ਜਾਣਕਾਰੀ ਦੱਸ ਦੇਣਾ ਚਾਹੁੰਦਾ। ਦੁਨੀਆ ਦੇ ਉੱਪਰ ਜਿਹੜਾ ਖਾਲਿਸਤਾਨ ਰੈਫਰੈਂਡਮ ਦਾ ਪਹਿਲਾ ਕੇਸ ਸੀਗਾ ਯੂਏਪੀ ਐਕਟ ਦਾ 2014 ਦੇ ਵਿੱਚ ਮੇਰੇ ਤੇ ਪਿਆ ਸੀਗਾ ਸਭ ਤੋਂ ਪਹਿਲੀ ਵਾਰ, ਅੱਜ ਤੋਂ 10 ਸਾਲ ਪਹਿਲਾਂ। ਤੇ ਉਹ ਅਜੇ ਵੀ ਕੇਸ ਚੱਲ ਰਿਹਾ। ਯੂਏਪੀ ਦੀ ਮਨਜ਼ੂਰੀ ਸੈਂਟਰ ਸਰਕਾਰ ਵੱਲੋਂ ਨਹੀਂ ਆਈ ਤੇ 10 ਸਾਲ ਬਾਅਦ ਉਸ ਜਿਹੜੀ ਗੱਲ ਅਸੀਂ ਪੋਸਟਰ ਲਾਉਣ ਤੋਂ, ਬੈਨਰ ਲਾਉਣ ਤੋਂ ਸ਼ੁਰੂ ਕੀਤੀ ਸੀ ਪ੍ਰੈਕਟੀਕਲ ਰੂਪ ਦੇ ਵਿੱਚ, ਅੱਜ ਜਦੋਂ ਸੁਪਨੇ ਨੂੰ ਅਸੀਂ ਸਾਕਾਰ ਹੁੰਦਾ ਦੇਖਦੇ ਹਾਂ। ਲੱਖਾਂ ਦਾ ਇਕੱਠ ਜਿਹੜਾ ਸੀ 5-7 ਬੰਦੇ ਤੁਰੇ ਸੀ, ਅੱਜ ਲੱਖਾਂ ਦਾ ਇਕੱਠ ਤੇ ਦੇਖ ਰਹੇ ਹਾਂ ਤੇ ਮਨ ਨੂੰ ਬਹੁਤ ਖੁਸ਼ੀ ਆ, ਸਕੂਨ ਆ, ਸ਼ੁਕਰਾਨਾ ਸੱਚੇ ਪਾਤਸ਼ਾਹ ਦਾ। ਧੰਨਵਾਦ ਇੱਥੋਂ ਵਾਲੀ ਟੀਮ ਜਿਹੜੀ ਮਿਹਨਤ ਕਰ ਰਹੀ ਉਹਨਾਂ ਦਾ ਜੀ। ਤੁਸੀਂ ਜਿੱਦਾਂ ਵੀਰ ਜੀ ਉੱਥੇ ਦੇਖਿਆ, ਉੱਥੇ ਲੱਤਾਂ ਵੀ ਬਹੁਤ ਖਿੱਚਦੇ, ਉੱਥੇ ਵਿਰੋਧ ਵੀ ਬਹੁਤ ਕਰਦੇ ਆ, ਉੱਥੇ ਤੇ ਇੱਥੇ ਦੇ ਵਿੱਚ ਫਰਕ ਕੀ ਨਜ਼ਰ ਆ ਰਿਹਾ? ਇੱਥੇ ਬੰਦੇ ਜੇ ਕੁੱਲ ਮਿਲਾ ਕੇ ਦੇਖੀਏ ਸੌਖੇ ਨੇ, ਸੌਖੇ ਹੋਣ ਕਰਕੇ ਉਹ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ। ਉੱਥੇ ਸਾਡੀਆਂ ਲੋੜਾਂ ਮਜਬੂਰੀਆਂ ਬਹੁਤ ਹੋਰ ਤਰ੍ਹਾਂ ਦੀਆਂ ਸੀਗੀਆਂ ਤੇ ਪੰਜਾਬ ਦੇ ਵਿੱਚ ਸਾਡੀ ਜੱਥਾ ਠੀਕਰੀਵਾਲ ਦੀ ਇੱਕੋ ਇੱਕ ਟੀਮ ਸੀ ਜਿਹਨੇ ਪ੍ਰੈਕਟੀਕਲ ਰੂਪ ਦੇ ਵਿੱਚ ਵੀ ਅਸੀਂ ਰਾਤ ਨੂੰ ਛਾਪੇ ਵਗੈਰਾ ਨਹੀਂ ਕਦੇ ਲਾਏ ਸੀ। ਅਸੀਂ 50,000 ਪੋਸਟਰ ਮੇਰੇ ਘਰੋਂ ਫੜ ਹੋਇਆ ਸੀਗਾ ਉਦੋਂ, ਜਿਹੜਾ ਅਸੀਂ ਛਪਵਾਇਆ ਸੀਗਾ ਤੇ ਉਹ ਪ੍ਰਿੰਟਿੰਗ ਪ੍ਰੈਸ ਹਜੇ ਤੱਕ ਸੀਲ ਹੋਈ ਆ, ਜਿੱਥੋਂ ਅਸੀਂ ਪਹਿਲੀ ਤੇ ਲਾਸਟ ਵਾਰ ਪੰਜਾਬ ਦੀ ਧਰਤੀ ਤੇ ਰੈਫਰੈਂਡਮ ਦੇ ਪੋਸਟਰ ਛਪੇ ਸੀਗੇ। ਸੋ ਹੁਣ ਇਹਨਾਂ ਦਾ ਅਗਲਾ ਪੜਾਅ ਚਾਹੁੰਦੇ ਆ ਵੀ ਇਹ ਪੰਜਾਬ ਦੇ ਵਿੱਚ ਹੋਵੇ, ਉੱਥੇ ਦੀਆਂ ਸਰਕਾਰਾਂ, ਉੱਥੋਂ ਦੇ ਜਿਹੜੇ ਲੋਕ ਆ, ਜਿਹੜੇ ਉੱਥੇ ਖਾਸ ਕਰਕੇ ਅਹੁਦਿਆਂ ਦੇ ਉੱਤੇ ਆ, ਉਹ ਇਸ ਚੀਜ਼ ਤੋਂ ਬੜੇ ਹੇਟ ਕਰਦੇ, ਉਸ ਚੀਜ਼ ਦੇ ਬੜੇ ਉਲਟ ਆ। ਉਹ ਫਿਰ ਕਿੱਦਾਂ ਉੱਥੇ ਤੁਹਾਨੂੰ ਲੱਗਦਾ ਵੀ ਹੋ ਸਕੂਗਾ ਇਹ ਸਭ ਕੁਝ? ਕੋਈ ਗੱਲ ਨਹੀਂ ਜੀ, ਸਾਡੀ ਕੌਮ ਨੇ ਜਿਹੜੀਆਂ ਲੀਡਰਸ਼ਿਪ ਤੋਂ ਬਿਨਾਂ ਸੰਘਰਸ਼ ਲੜੇ ਨੇ, ਮੂਵਮੈਂਟ ਐਜੀਟੇਸ਼ਨ ਲੜੀਆਂ ਨੇ, ਚਾਹੇ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸੀਗੀ, ਚਾਹੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਸੀਗੀ, ਚਾਹੇ ਬੇਅਦਬੀ ਵਾਲੇ ਮਸਲਿਆਂ ਸੰਘਰਸ਼, ਜਿੱਥੇ ਕੋਈ ਸੰਘਰਸ਼ ਕਮੇਟੀ ਜਾਂ ਲੀਡਰਸ਼ਿਪ ਮੂਹਰੇ ਨਹੀਂ ਲੱਗੀ, ਉਹ ਸੰਘਰਸ਼ ਅਸੀਂ ਸਾਰੇ ਜਿੱਤੇ ਨੇ। ਜਿੱਥੇ ਕਮੇਟੀਆਂ ਬਣ ਜਾਂਦੀਆਂ ਉਹ ਫਿਰ ਗਾਂਹ ਖੱਬਾ ਸੱਜਾ ਕਰਕੇ ਸੰਘਰਸ਼ਾਂ ਨੂੰ ਫੇਲ ਕਰ ਦਿੰਦੇ ਆ। ਮੈਨੂੰ ਤਾਂ ਲੱਗਦਾ ਵੀ ਜਿਵੇਂ ਇੱਥੇ ਕਿਸੇ ਖਾਸ ਬੰਦੇ ਨੂੰ ਮੂਹਰੇ ਕਰਨ ਦੀ ਬਜਾਏ ਪੰਨੂ ਸਾਹਿਬ ਦੀ ਅਗਵਾਈ 'ਚ ਇਲੈਕਸ਼ਨ ਲੜੀ ਜਾ ਰਹੀ ਆ, ਇੱਦਾਂ ਹੀ ਪੰਨੂ ਸਾਹਿਬ ਦੇ ਨਾਮ 'ਤੇ ਉੱਥੇ ਇਲੈਕਸ਼ਨ ਲੜੀ ਜਾਵੇ, ਪੂਰੀ ਕੌਮ ਇਕਜੁੱਟ ਹੋ ਕੇ ਸਾਥ ਦੇਊਗੀ। ਇੰਨੇ ਉਤਸ਼ਾਹਪਨ ਨੂੰ ਉੱਥੇ ਦੇਖਣ ਨੂੰ ਮਿਲੂਗਾ। ਜੇ ਅਸੀਂ ਧੜਿਆਂ 'ਚ ਫਸ ਗਏ ਤਾਂ ਹੋ ਸਕਦਾ ਸਾਡੀ ਗੱਲ ਮੱਠੀ ਪੈ ਜੇ। ਸੋ ਜਿੱਦਾਂ ਤੁਸੀਂ ਦੱਸ ਰਹੇ ਸੀ, ਗੱਲਬਾਤ ਕਰ ਰਹੇ ਸੀ, ਤੁਸੀਂ ਭਾਈ ਨਿੱਜਰ ਹੋਣਾ ਦੀ ਤਸਵੀਰ ਵਾਲੀ ਜਿਹੜੀ ਅੱਜ ਟੀ-ਸ਼ਰਟ ਜਿਹੜੀ ਉਹ ਪਾ ਕੇ ਆਏ ਆ, ਬੜੀ ਮੰਦਭਾਗੀ ਗੱਲ ਹੋਈ ਸੀ ਕੈਨੇਡਾ ਦੇ ਵਿੱਚ, ਉਹਨਾਂ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਭਾਰਤੀ ਸਰਕਾਰ ਦੇ ਦੁਆਰਾ। ਇੱਥੇ ਵੀ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਗਈ ਸੀਗੀ। ਸੋ ਤੁਸੀਂ ਕਿੱਦਾਂ ਦੇਖਦੇ ਆ ਵੀ ਭਾਰਤੀ ਸਰਕਾਰ ਤੋਂ ਇਹ ਸਾਰੀਆਂ ਚੀਜ਼ਾਂ ਜਰੀਆਂ ਨਹੀਂ ਜਾਂਦੀਆਂ? ਹਾਂਜੀ, ਉਹਨਾਂ ਨੂੰ ਚਲੋ ਦੁਸ਼ਮਣ ਨੂੰ ਦੁੱਖ ਤਾਂ ਹੁੰਦਾ ਹੀ ਆ। ਮੈਨੂੰ ਲੱਗਦਾ ਵੀ ਜੇ ਭਾਈ ਹਰਦੀਪ ਸਿੰਘ ਨਿੱਜਰ ਅੱਜ ਇੱਥੇ ਹੁੰਦੇ, ਹੋ ਸਕਦਾ ਵੀ ਜਿਹੜੀ ਸਾਡੀ ਗੱਲ ਇਸ ਲੈਵਲ 'ਤੇ ਗਈ ਆ ਉਸ ਤਰੀਕੇ ਨਾਲ ਨਹੀਂ ਵੀ ਜਾਂਦੀ। ਪਰ ਕਈ ਗੱਲਾਂ ਹੁੰਦੀਆਂ ਵੀ ਬੰਦਿਆਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਜਿਹੜੀ ਗੱਲ ਹੁੰਦੀ ਹੈ ਜਾਂ ਉਹਨਾਂ ਦਾ ਜਿਹੜਾ ਕਾਰਜ ਹੁੰਦਾ ਉਹ ਬਹੁਤ ਵੱਡਾ ਹੁੰਦਾ। ਭਾਵੇਂ ਉਹ ਸਰੀਰਕ ਤੌਰ 'ਤੇ ਸਾਡੇ 'ਚੋਂ ਚਲੇ ਗਏ ਨੇ, ਪਰ ਉਹ ਸਾਡੇ ਦਿਲਾਂ 'ਚ ਵਸਦੇ ਨੇ, ਸਾਡੇ ਭਰਾ ਸੀ ਤੇ ਅਸੀਂ ਉਹਨਾਂ ਦੇ ਰਹਿੰਦੇ ਕਾਰਜਾਂ ਨੂੰ ਸੱਚੇ ਪਾਤਸ਼ਾਹ ਮਿਹਰ ਕਰੇ ਸੰਪੂਰਨ ਕਰਾਂਗੇ। ਬਹੁਤ ਬਹੁਤ ਧੰਨਵਾਦ ਠੀਕਰੀਵਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ